वाहिगुरू जी का खालसा वाहिगुरू जी की फतेह। मैं थोड़ी होस्ट रीत कौर न्यूज़ TV 84 ਦੇ ਨਾਲ। ਵੀਅਰਸ, ਅੱਜ ਸਭ ਤੋਂ ਪਹਿਲਾਂ ਧੰਨ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਸਰਬੰਸ ਦਾਨੀ ਮਹਾਰਾਜ ਜੀ ਦੇ ਪ੍ਰਕਾਸ਼ ਪੁਰਬ ਦੀਆਂ ਸਮੂਹ ਖਾਲਸਾ ਪੰਥ ਨੂੰ TV 84 ਦੀ ਟੀਮ ਵੱਲੋਂ ਅਸੀਂ ਲੱਖ ਲੱਖ ਵਧਾਈ ਦਿੰਦੇ ਹਾਂ। ਵੀਅਰਸ, ਮੂਲ ਨਾਨਕਸ਼ਾਹੀ ਕੈਲੰਡਰ 2003 ਅਨੁਸਾਰ ਅੱਜ 5 ਜਨਵਰੀ ਦਾ ਦਿਨ ਹੈ। ਸਾਹਿਬ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦਾ 355ਵਾਂ ਪ੍ਰਕਾਸ਼ ਪੁਰਬ ਦਿਹਾੜਾ ਹੈ। ਅੱਜ ਦੇ ਪ੍ਰੋਗਰਾਮ ਦੇ ਵਿੱਚ ਅਸੀਂ ਦੋ ਸ਼ਖਸੀਅਤਾਂ ਦੇ ਨਾਲ ਗੁਰੂ ਸਾਹਿਬ ਜੀ ਦੇ ਜੀਵਨ ਬਾਰੇ, ਉਹਨਾਂ ਨੇ ਸਿੱਖ ਕੌਮ ਨੂੰ ਦੇਣ, ਗੁਰੂ ਸਾਹਿਬ ਜੀ ਨੇ ਜਿਹੜਾ ਰਸਤਾ ਸਿੱਖਾਂ ਨੂੰ ਦਿਖਾਇਆ ਸੀ ਉਸ ਤੇ ਅੱਜ ਅਸੀਂ ਕਿੱਥੇ ਖੜੇ ਹਾਂ, ਇਹਨਾਂ ਕੁਝ ਵਿਸ਼ਿਆਂ ਤੇ ਗੱਲਬਾਤ ਕਰਾਂਗੇ। ਅੱਜ ਦੇ ਪਹਿਲੇ ਸੈਗਮੈਂਟ ਦੇ ਵਿੱਚ ਅਸੀਂ ਗੱਲਬਾਤ ਕਰਦੇ ਹਾਂ SGPC ਮੈਂਬਰ ਪ੍ਰਿੰਸੀਪਲ ਸੁਰਿੰਦਰ ਸਿੰਘ ਜੀ ਨਾਲ, ਜਿਹੜੇ ਕਿ ਅਨੰਦਪੁਰ ਸਾਹਿਬ ਤੋਂ ਸਾਡੇ ਨਾਲ ਇਸ ਵੇਲੇ ਫੋਨ ਲਾਈਨ ਤੇ ਜੁੜ ਚੁੱਕੇ ਨੇ। ਜੀ ਪ੍ਰਿੰਸੀਪਲ ਸਾਹਿਬ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕੀ ਫਤਿਹ ਜੀ। ਪ੍ਰਿੰਸੀਪਲ ਸਾਹਿਬ, ਜਿਸ ਤਰ੍ਹਾਂ ਅੱਜ ਅਮਰੀਕਾ ਦੇ ਵਿੱਚ 5 ਜਨਵਰੀ ਦਾ ਦਿਨ ਹੈ, ਤੁਸੀਂ ਸਾਹਿਬ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਪੁਰਬ ਦਿਹਾੜੇ ਤੇ ਸਾਡੇ ਸਿੱਖ ਸੰਗਤਾਂ ਨੂੰ ਜਿਹੜੇ TV 84 ਇਸ ਵੇਲੇ ਦੇਖ ਰਹੇ ਨੇ ਉਹਨਾਂ ਨੂੰ ਅੱਜ ਕੀ ਕਹਿਣਾ ਚਾਹੋਗੇ? ਸਭ ਤੋਂ ਪਹਿਲਾਂ ਮੈਂ ਸਮੁੱਚੇ ਸਿੱਖ ਸੰਸਾਰ ਨੂੰ ਜੀ ਦਸ਼ਮੇਸ਼ ਪਿਤਾ ਸਾਹਿਬ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੇ ਪਾਵਨ ਪ੍ਰਕਾਸ਼ ਦਿਹਾੜੇ ਦੇ ਸੰਬੰਧ ਵਿੱਚ ਜੀ ਲੱਖ ਲੱਖ ਵਧਾਈ ਦੇਣਾ ਚਾਹੁੰਦਾ ਹਾਂ। ਬਿਲਕੁਲ। ਧੰਨ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਸੰਸਾਰ ਦੇ ਇਤਿਹਾਸ ਦੀ ਲਾਮਿਸਾਲ ਸ਼ਖਸੀਅਤ ਹਨ ਜੀ। ਭਾਈ ਸਾਹਿਬ ਭਾਈ ਨੰਦ ਲਾਲ ਸਿੰਘ ਜੀ ਨੇ ਤਾਂ ਹੀ ਇਹ ਪਾਵਨ ਬਚਨ ਲਿਖੇ ਸਨ, ਦਾਵਰੇ ਆਫਾਕ ਗੁਰੂ ਗੋਬਿੰਦ ਸਿੰਘ ਜੀ, ਦਰਦੋ ਆਲਮ ਤਾਕ ਗੁਰੂ ਗੋਬਿੰਦ ਸਿੰਘ। ਭਾਵ ਗੁਰੂ ਜੀ ਦੋਵਾਂ ਜਹਾਨਾਂ ਦੇ ਮਾਲਕ ਹਨ ਜੀ, ਤੇ ਦੋਵਾਂ ਜਹਾਨਾਂ ਵਿੱਚ ਉਹਨਾਂ ਦਾ ਕੋਈ ਸਾਨੀ ਨਹੀਂ। ਹਾਂਜੀ। ਧੰਨ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਦੇ ਪਾਵਨ ਚਰਨਾਂ ਵਿੱਚ ਸੰਸਾਰ ਦੇ ਹਰ ਵਿਦਵਾਨ ਨੇ, ਜਿਸਨੇ ਵੀ ਗੁਰੂ ਪਾਤਸ਼ਾਹ ਦੇ ਜੀਵਨ ਨੂੰ ਜੀ ਦਿਆਨਤਦਾਰੀ ਨਾਲ ਪੜ੍ਹਿਆ ਸੁਣਿਆ, ਉਹਨੇ ਆਪਣੇ ਆਪਣੇ ਢੰਗ ਦੇ ਨਾਲ ਸ਼ਰਧਾ ਦੇ ਫੁੱਲ ਭੇਟ ਕੀਤੇ ਹਨ ਜੀ। ਲਾਲਾ ਦੌਲਤ ਰਾਏ ਆਰੀਆ ਸਮਾਜੀ ਕਹਿੰਦੇ ਹਨ ਕਿ ਜਦੋਂ ਪਰਿਪੂਰਨ ਪਰਮਾਤਮਾ ਵਾਹਿਗੁਰੂ ਜੀ ਨੇ ਜੀ ਆਪਣੀ ਸਾਜੀ ਨਿਵਾਜੀ ਕੁਦਰਤ ਦੇ ਵਿੱਚੋਂ ਆਪਣੀ ਸਾਰੀ ਸ਼ਕਤੀ, ਸਾਰੀ ਸਿਆਣਪ ਤੇ ਸਾਰੇ ਸੁਹੱਪਣ ਨੂੰ ਇੱਕ ਥਾਂ ਤੇ ਇਕੱਠਾ ਕੀਤਾ, ਜੋ ਵਜੂਦ ਉਹਦੇ ਵਿੱਚ ਆਇਆ, ਉਸ ਵਜੂਦ ਦਾ ਨਾਮ ਹੈ ਸਾਹਿਬ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ। ਹਾਂਜੀ। ਭਾਈ ਨੰਦ ਲਾਲ ਜੀ ਕਹਿੰਦੇ ਨੇ, ਕਦਰੋ ਕੁਦਰਤ ਪੇਸ਼ ਗੁਰੂ ਗੋਬਿੰਦ ਸਿੰਘ, ਇਨਕਿਆਦ ਅੰਦੇਸ਼ ਗੁਰੂ ਗੋਬਿੰਦ ਸਿੰਘ। ਭਾਵ ਕੁਦਰਤ ਵੀ ਸਤਿਗੁਰੂ ਜੀ ਦਾ ਸਤਿਕਾਰ ਕਰਦੀ ਹੈ, ਪਰ ਆਪ ਸਤਿਗੁਰੂ ਜੀ ਵਾਹਿਗੁਰੂ ਦੇ ਦਾਸ ਆਪਣੇ ਆਪ ਨੂੰ ਦੱਸਦੇ ਹਨ। ਐਸੇ ਮਹਾਨ ਸਤਿਗੁਰੂ ਸੰਸਾਰ ਦੇ ਇਤਿਹਾਸ ਦੀ ਕੋਈ ਲਾਮਿਸਾਲ ਸ਼ਖਸੀਅਤ ਹੈ, ਜਿਨ੍ਹਾਂ ਨੇ ਮਾਨਵਤਾ ਦੀ ਖਾਤਰ ਸਦੀਆਂ ਤੋਂ ਲਤਾੜੇ ਜਾ ਰਹੇ ਗਰੀਬਾਂ, ਮਜ਼ਲੂਮਾਂ, ਨਿਮਾਣਿਆਂ ਦੀ ਖਾਤਰ ਆਪਣਾ ਸਾਰਾ ਸਰਵੰਸ ਕੁਰਬਾਨ ਕਰ ਦਿੱਤਾ। ਕੇਵਲ ਇੱਕੋ ਇੱਕ ਮਿਸਾਲ ਹੈ ਕਿ ਧੰਨ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਸ਼ਹੀਦ ਪਰਦਾਦੇ ਸ਼੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਦੇ ਸ਼ਹੀਦ ਪੜਪੋਤੇ ਸਨ। ਸ਼ਹੀਦ ਪਿਤਾ ਸ਼੍ਰੀ ਗੁਰੂ ਤੇਗ ਬਹਾਦਰ ਜੀ ਦੇ ਸ਼ਹੀਦ ਪੁੱਤਰ ਸਨ। ਸ਼ਹੀਦ ਮਾਤਾ ਗੁਜਰੀ ਜੀ ਦੇ ਸ਼ਹੀਦ ਪੁੱਤਰ ਸਨ। ਸ਼ਹੀਦ ਮਾਮਾ ਕਿਰਪਾਲ ਚੰਦ ਦੇ ਸ਼ਹੀਦ ਭਣੇਵੇਂ ਸਨ। ਸ਼ਹੀਦ ਭਰਾਵਾਂ ਬੀਬੀ ਬੀਰੋ ਜੀ ਦੇ 5 ਪੁੱਤਰਾਂ ਦੇ ਸ਼ਹੀਦ ਭਰਾ ਸਨ। ਸ਼ਹੀਦ ਪੁੱਤਰਾਂ ਚਾਰੇ ਸਾਹਿਬਜ਼ਾਦਿਆਂ ਦੇ ਸ਼ਹੀਦ ਪਿਤਾ ਜੀ ਅਤੇ ਸ਼ਹੀਦ ਸਿੰਘਾਂ ਦੇ ਸ਼ਹੀਦ ਗੁਰੂ ਸਨ। ਗੁਰੂ ਕਹਾਉਣ ਵਾਲਿਆਂ ਦਾ ਕੀ ਮਿਆਰ ਹੋਣਾ ਚਾਹੀਦਾ, ਕੀ ਸਟੈਂਡਰਡ ਹੋਣਾ ਚਾਹੀਦਾ ਹੈ, ਇਹ ਸਟੈਂਡਰਡ ਨਿਯਤ ਕਰ ਦਿੱਤਾ ਧੰਨ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਨੇ। ਸ਼ਾਇਦ ਇਹੀ ਕਾਰਨ ਸੀ ਉਹਨਾਂ ਦੀ ਮਹਾਨ ਸ਼ਖਸੀਅਤ ਨੂੰ ਬਿਆਨ ਕਰਦੇ ਹੋਏ ਅੱਲਾ ਯਾਰ ਖਾਂ ਜੋਗੀ ਨੇ ਇਹ ਸੱਚਾਈ ਪ੍ਰਗਟ ਕਰਦੇ ਹੋਏ ਲਿਖਿਆ ਸੀ ਕਿ ਇਨਸਾਫ ਕਰੇ ਜੀ ਮੈਂ ਜ਼ਮਾਨਾ तो यकीन है कह दो गुरु गोबिंद सिंह जी का कोई सानी ही नहीं है। मैं ਅੱਜ ਸਿੱਖ ਸੰਗਤਾਂ ਦਾ ਧਿਆਨ ਇੱਕ ਹੋਰ ਨੁਕਤੇ ਵੱਲ ਲਿਜਾਣਾ ਚਾਹੁੰਦਾ ਹਾਂ ਕਿ ਧੰਨ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਲਾਸਾਨੀ ਸ਼ਖਸੀਅਤ ਨੂੰ ਅੱਜ ਛੋਟੇ ਮੋਟੇ ਰਾਜੇ ਮਹਾਰਾਜੇ ਜਾਂ ਰਾਜਨੀਤਿਕ ਲੀਡਰਾਂ ਦੇ ਨਾਲ ਤੁਲਨਾ ਦਿੱਤੀ ਜਾ ਰਹੀ ਹੈ, ਕਿਉਂਕਿ ਇਹ ਇਤਿਹਾਸਕ ਸੱਚਾਈ ਹੈ ਕਿ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਜਦੋਂ ਮਾਰਿਆ ਸਿੱਕਾ, ਸੰਸਾਰ ਦੇ ਵਿੱਚ ਮਾਰਿਆ ਸਿੱਕਾ, ਜਗਤ ਵਿੱਚ ਨਾਨਕ ਨਿਰਮਲ ਪੰਥ ਚਲਾਇਆ, ਪੰਥ ਦੀ ਨੀਂਹ ਰੱਖੀ। ਬਹੁ ਗਿਣਤੀ ਭਾਈਚਾਰੇ ਦੀ ਪੁਜਾਰੀ ਜਾਤ ਅਤੇ ਜਾਤ ਮਾਨੀ ਲੋਕਾਂ ਨੇ ਸਿੱਖ ਪੰਥ ਨੂੰ ਖਤਮ ਕਰਨ ਦੀਆਂ ਚਾਲਾਂ ਉਦੋਂ ਹੀ ਸ਼ੁਰੂ ਕਰ ਦਿੱਤੀਆਂ ਸਨ, ਜਦੋਂ ਪੰਥ ਵਿਰੋਧੀਆਂ ਦੀ ਸਾਮ ਦਾਮ ਦੰਡ ਅਤੇ ਭੇਦ ਦੀ ਨੀਤੀ ਸਫਲ ਨਾ ਹੋਈ ਤਾਂ ਉਹਨਾਂ ਵੱਲੋਂ ਕਲਮ ਨਾਲ ਸਿੱਖ ਇਤਿਹਾਸ ਨੂੰ ਰਾਗੜ ਕਰਕੇ ਖਤਮ ਕਰਨ ਦੀਆਂ ਕੋਝੀਆਂ ਸਾਜ਼ਿਸ਼ਾਂ ਰਚੀਆਂ ਗਈਆਂ ਤੇ ਰਚੀਆਂ ਜਾ ਰਹੀਆਂ ਹਨ। ਇਸੇ ਅਨੁਸਾਰ ਅੱਜ ਵੀ ਗੁਰੂ ਸਾਹਿਬਾਨ ਨੂੰ ਕਿਤੇ ਦੇਵੀ ਦੇਵਤਿਆਂ ਦੇ ਅਵਤਾਰ ਸਿੱਧ ਕੀਤਾ ਜਾ ਰਿਹਾ ਹੈ,
ਕਿਤੇ ਦਸ਼ਮੇਸ਼ ਪਿਤਾ ਨੂੰ ਕਾਲੀ ਦੇਵੀ ਨੈਣਾ ਦੇਵੀ ਦੇ ਉਪਾਸਕ ਦੱਸਿਆ ਜਾ ਰਿਹਾ, ਕਿਤੇ ਭਾਈ ਮਤੀ ਦਾਸ ਸਤੀ ਦਾਸ ਜੀ ਨੂੰ ਸ਼੍ਰੀ ਗੁਰੂ ਮਤੀ ਦਾਸ ਸ਼ਰਮਾ ਤੇ ਸ਼੍ਰੀ ਗੁਰੂ ਸਤੀ ਦਾਸ ਸ਼ਰਮਾ ਬਣਾਇਆ ਜਾ ਰਿਹਾ, ਕਿਤੇ ਬਾਬਾ ਬੰਦਾ ਸਿੰਘ ਬਹਾਦਰ ਵਰਗੀ ਮਹਾਨ ਸ਼ਖਸੀਅਤ ਨੂੰ ਸਿੱਖ ਯੋਧੇ ਨੂੰ ਬੰਦਾ ਬੈਰਾਗੀ ਕਹਿ ਕੇ ਹੀ ਪ੍ਰਚਾਰਿਆ ਜਾ ਰਿਹਾ ਹੈ। ਇਹਨਾਂ ਕੋਝੀਆਂ ਚਾਲਾਂ ਨੂੰ ਨਿਰੰਤਰ ਜਾਰੀ ਰੱਖਦੇ ਹੋਏ ਕੁਝ ਸਮਾਂ ਪਹਿਲਾਂ ਇੱਕ ਕੈਲੰਡਰ ਵੀ ਛਾਪਿਆ ਗਿਆ ਸੀ, ਜਿਸ ਵਿੱਚ ਸਭ ਤੋਂ ਉੱਤੇ ਮਹਾਰਾਣਾ ਪ੍ਰਤਾਪ, ਦੂਜੇ ਨੰਬਰ ਤੇ ਸ਼ਿਵਾਜੀ ਮਰਾਠਾ ਤੇ ਤੀਜੇ ਨੰਬਰ ਤੇ ਸਾਹਿਬ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਦੀ ਫੋਟੋ ਛਾਪ ਕੇ ਇਹ ਦੱਸਣ ਦੀ ਕੋਸ਼ਿਸ਼ ਕੀਤੀ ਸੀ ਜਿਵੇਂ ਗੁਰੂ ਜੀ ਦੀ ਸ਼ਖਸੀਅਤ ਵੀ ਇਹਨਾਂ ਸਭ ਰਾਜਨੀਤਿਕ ਲੋਕਾਂ ਨਾਲ ਵੀ ਘੱਟ ਹੋਵੇ। ਸੋ ਜਦੋਂ ਅਸੀਂ ਤੁਲਨਾਤਮਕ ਅਧਿਐਨ ਕਰਦੇ ਹਾਂ, ਕੰਪੈਰੀਟਿਵ ਸਟੱਡੀ ਕਰਦੇ ਹਾਂ, ਤਾਂ ਇਹ ਪਤਾ ਲੱਗਦਾ ਹੈ ਕਿ ਮਹਾਰਾਣਾ ਪ੍ਰਤਾਪ ਜਾਂ ਸ਼ਿਵਾਜੀ ਮਰਾਠਾ ਇੱਕ ਦੇਸ਼ ਭਗਤ ਦੇ ਤੌਰ ਤੇ ਤਾਂ ਅਸੀਂ ਉਹਨਾਂ ਦਾ ਸਤਿਕਾਰ ਕਰਦੇ ਹਾਂ, ਪਰ ਧੰਨ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਦੀ ਬਰਾਬਰੀ ਕਦੀ ਵੀ ਨਹੀਂ ਕਰ ਸਕਦੇ, ਕਿਉਂਕਿ ਸਰਦਾਰ ਜਗਜੀਤ ਸਿੰਘ ਜੀ ਦੀ ਲਿਖੀ ਪੁਸਤਕ ਸਿੱਖ ਇਨਕਲਾਬ ਦੇ ਪੰਨਾ 239 ਅਨੁਸਾਰ ਮਹਾਰਾਣਾ ਪ੍ਰਤਾਪ ਦੇ ਸਮੇਂ ਸਾਰੇ ਰਾਜਪੂਤਾਂ ਨੇ ਆਪਣੀ ਅਣਖ ਤੇ ਗੈਰਤ ਛੱਡ ਕੇ ਰਾਜਨੀਤਿਕ ਤਾਕਤ ਪ੍ਰਾਪਤ ਕਰਨ ਲਈ ਰਿਸ਼ਤੇ ਨਾਤੇ ਅਕਬਰ ਦੇ ਨਾਲ ਕਰ ਲਏ ਸਨ। ਰਾਜਪੂਤ ਫੌਜੀ ਅਕਬਰ ਦੇ ਦਰਬਾਰ ਦੇ ਥੰਮ ਸਨ। ਅਕਬਰ ਦੀ ਕੁੱਲ ਫੌਜ 5,30,000 ਸੀ, ਜਿਸ ਵਿੱਚ 53,000 ਰਾਜਪੂਤ ਫੌਜੀ ਸਨ। ਉਹਨਾਂ ਦੀ ਫੌਜ ਦੇ ਕੁੱਲ 416 ਫੌਜੀ ਕਮਾਂਡਰਾਂ ਵਿੱਚੋਂ 47 ਕਮਾਂਡਰ ਰਾਜਪੂਤ ਜਾਤ ਦੇ ਸਨ। ਹਲਦੀ ਘਾਟੀ ਦੇ ਮੈਦਾਨ ਵਿੱਚ ਅੰਬਰ, ਮਾਰਵਾੜ, ਬੀਕਾਨੇਰ ਤੇ ਕੋਟਾ ਬੂੰਦੀ ਦੇ ਰਾਜਿਆਂ ਨੇ ਆਪਣੀਆਂ ਰਿਆਸਤਾਂ ਬਚਾਉਣ ਵਾਸਤੇ ਮਹਾਰਾਣਾ ਪ੍ਰਤਾਪ ਦੇ ਖਿਲਾਫ ਮੁਗਲਾਂ ਦਾ ਸਾਥ ਦਿੱਤਾ। ਇਸ ਲੜਾਈ ਵਿੱਚ 10,000 ਫੌਜ ਵਿੱਚੋਂ 4,000 ਰਾਜਪੂਤ ਫੌਜੀ ਆਪਣੇ ਭਰਾ ਪ੍ਰਤਾਪ ਦੇ ਖਿਲਾਫ ਲੜੇ। ਸ਼ਾਬਾਸ਼ ਹੈ ਮਹਾਰਾਣਾ ਪ੍ਰਤਾਪ ਨੇ, ਜਿਹਨੇ ਅਕਬਰ ਦੀ ਨਾ ਮੰਨੀ, ਪਰ ਜੰਗ ਦੇ ਵਿੱਚ ਹਾਰਨ ਉਪਰੰਤ ਉਹ ਜੰਗਲਾਂ ਵੱਲ ਪਰਿਵਾਰ ਸਮੇਤ ਚਲਾ ਗਿਆ। ਜੰਗਲ ਵਿੱਚ ਜਾ ਕੇ ਇੱਕ ਐਸੀ ਘਟਨਾ ਵਾਪਰੀ ਕਿ ਕਈ ਦਿਨਾਂ ਬਾਅਦ ਇੱਕ ਰੋਟੀ ਉਹਨਾਂ ਨੂੰ ਪ੍ਰਾਪਤ ਹੋਈ ਸੀ। ਉਸਨੂੰ ਵੀ ਜਦੋਂ ਉਸਦੀ ਧੀ ਉਹ ਰੋਟੀ ਖਾਣ ਲੱਗੀ ਤੇ ਬਿੱਲੀ ਝਪਟਾ ਮਾਰ ਕੇ ਉਹ ਰੋਟੀ ਖੋਹ ਕੇ ਲੈ ਗਈ। ਉਹ ਮਹਾਰਾਣਾ ਪ੍ਰਤਾਪ ਦਾ ਦਿਲ ਟੁੱਟ ਗਿਆ, ਔਰ ਜੇ ਉਸਦੀ ਘਰਵਾਲੀ, ਜੇ ਉਸਦੀ ਮਹਾਰਾਣੀ ਉਹਨੂੰ ਰਾਜਪੂਤੀ ਅਣਖ ਦਾ ਵਾਸਤਾ ਨਾ ਪਾਉਂਦੀ ਤਾਂ ਸ਼ਾਇਦ ਅਕਬਰ ਬਾਦਸ਼ਾਹ ਦੀ ਗੁਲਾਮੀ ਕਬੂਲ ਕਰਨ ਦੇ ਲਈ ਮਹਾਰਾਣਾ ਪ੍ਰਤਾਪ ਤਿਆਰ ਹੋ ਗਏ ਸਨ। ਸੋ ਇੱਕ ਮਹਾਰਾਜਾ ਜਿਹੜਾ ਇੱਕ ਬੱਚੀ ਦਾ ਦੁੱਖ ਨਹੀਂ ਸਹਾਰ ਸਕਿਆ, ਉਸ ਦੀ ਤੁਲਨਾ ਅਸੀਂ ਧੰਨ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਨਾਲ ਕਿਵੇਂ ਕਰ ਸਕਦੇ ਹਾਂ, ਜਿਨ੍ਹਾਂ ਨੇ ਮਾਨਵਤਾ ਦੀ ਖਾਤਰ ਇੱਕੋ ਹਫ਼ਤੇ ਵਿੱਚ ਆਪਣੇ 4 ਪੁੱਤਰ ਜਿਹੜੇ ਸ਼ਹੀਦ ਕਰਵਾ ਲਏ। ਜਦੋਂ ਅਸੀਂ ਸ਼ਿਵਾਜੀ ਮਰਾਠਾ ਦਾ ਇਤਿਹਾਸ ਪੜ੍ਹਦੇ ਹਾਂ ਤਾਂ ਸ਼ਿਵਾਜੀ ਮਰਾਠਾ ਜੋ ਕੁਝ ਵੀ ਅੱਜ ਇਤਿਹਾਸ ਦੇ ਵਿੱਚ ਹਨ, ਉਹ ਦਲ ਭੰਜਨ ਗੁਰੂ ਸੂਰਮਾ, ਵਡਯੋਧਾ ਵਪਾਰਕਾਰੀ ਸਤਿਗੁਰੂ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦੀ ਬਖਸ਼ਿਸ਼ ਸਦਕਾ ਹੈ। ਕਿਉਂਕਿ ਸਮਰੱਥ ਰਾਮਦਾਸ ਸ਼ਿਵਾਜੀ ਮਰਾਠਾ ਦਾ ਗੁਰੂ ਸੀ, ਜੋ ਸ਼੍ਰੀਨਗਰ ਗੜਵਾਲ ਦੀ ਧਰਤੀ ਤੇ ਗੁਰੂ ਹਰਗੋਬਿੰਦ ਸਾਹਿਬ ਜੀ ਨੂੰ ਮਿਲਿਆ। ਉਹਨੇ ਕਈ ਕਿਸਮ ਦੇ ਸ਼ੰਕੇ ਨਿਵਰਤ ਕਰਦੇ ਹੋਏ ਜਦੋਂ ਇਹ ਸਵਾਲ ਕੀਤਾ ਸੀ ਕਿ ਤੁਸੀਂ ਗੁਰੂ ਨਾਨਕ ਦੀ ਗੱਦੀ ਦੇ ਵਾਰਸ ਹੋ, ਫਿਰ ਸ਼ਸਤਰ ਕਿਉਂ ਪਹਿਨੇ ਹਨ, ਫੌਜ ਤੇ ਘੋੜੇ ਕਿਉਂ ਰੱਖੇ ਹਨ, ਤੁਸੀਂ ਕੈਸੇ ਸਾਧੂ ਹੋ, ਤਾਂ ਗੁਰੂ ਜੀ ਨੇ ਜਵਾਬ ਦਿੱਤਾ ਸੀ ਕਿ ਸ਼ਸਤਰ ਜਰਵਾਣੇ ਦੀ ਭੱਖਿਆ ਲਈ ਨੇ, ਅਸੀਂ ਅੰਤਰਮੁਖੀ ਸਾਧੂ ਹਾਂ ਤੇ ਬਾਹਰ ਮੁਖੀ ਰਾਜੇ ਹਾਂ। ਜੋ ਗੁਰੂ ਨਾਨਕ ਪਾਤਸ਼ਾਹ ਨੇ ਸੰਸਾਰ ਨੂੰ ਸਿੱਖਿਆ ਦਿੱਤੀ, ਉਹਨਾਂ ਨੇ ਸੰਸਾਰ ਨਹੀਂ ਤਿਆਗਿਆ, ਸਗੋਂ ਮਾਇਆ ਦਾ ਤਿਆਗ ਕੀਤਾ। ਸਮਰੱਥ ਰਾਮਦਾਸ ਸੰਤੁਸ਼ਟ ਹੋਇਆ ਤੇ ਗੁਰੂ ਹਰਗੋਬਿੰਦ ਸਾਹਿਬ ਜੀ ਦਾ ਸ਼ਰਧਾਲੂ ਬਣਿਆ। ਜੋ ਗੁਰੂ ਪਾਤਸ਼ਾਹ ਨੇ ਉਹਨੂੰ ਸਿੱਖਿਆ ਦਿੱਤੀ, ਉਸ ਦੇ ਮੁਤਾਬਕ ਹੀ ਉਹਨੇ ਆਪਣੇ ਚੇਲੇ ਸ਼ਿਵਾਜੀ ਮਰਾਠਾ ਨੂੰ ਅਣਖ, ਇੱਜ਼ਤ ਤੇ ਗੈਰਤ ਅਤੇ ਦੇਸ਼ ਆਜ਼ਾਦੀ ਦੇ ਲਈ ਪ੍ਰੇਰਨਾ ਕੀਤੀ ਸੀ। ਜੇ ਕਿਤੇ ਸ਼ਿਵਾਜੀ ਮਰਾਠਾ ਸਿੱਧਾ ਗੁਰੂ ਹਰਗੋਬਿੰਦ ਸਾਹਿਬ ਜੀ ਦੀ ਸ਼ਰਨ ਵਿੱਚ ਆ ਜਾਂਦਾ ਤਾਂ ਅੱਜ ਵੀ ਉਹਦਾ ਨਾਮ ਬਾਬਾ ਬੰਦਾ ਸਿੰਘ ਜੀ ਬਹਾਦਰ ਵਿੱਚ ਸਿੱਖ ਇਤਿਹਾਸ ਵਿੱਚ ਚਮਕਦੇ ਤਾਰਿਆਂ ਦੀ ਤਰ੍ਹਾਂ ਚਮਕਦਾ ਹੁੰਦਾ। ਸ਼ਿਵਾਜੀ ਉਸਦੇ ਪੁੱਤਰ ਸ਼ੰਭੂ ਜੀ ਨੂੰ ਰਾਜਾ ਮਿਰਜ਼ਾ ਜੈ ਸਿੰਘ ਦੀ ਗਵਾਹੀ ਤੇ ਨਜ਼ਰਸਾਨੀ ਹੇਠ ਔਰੰਗਜ਼ੇਬ ਨੇ ਕੈਦ ਰੱਖਿਆ ਹੋਇਆ ਸੀ। ਉੱਥੋਂ ਧੋਖੇ ਨਾਲ ਭੇਸ ਬਦਲ ਕੇ ਦੋਵਾਂ ਦੇ ਫਰਾਰ ਹੋਣ ਨਾਲ ਮਿਰਜ਼ਾ ਜੈ ਸਿੰਘ ਨੂੰ ਔਰੰਗਜ਼ੇਬ ਦੀ ਕਰੋਪੀ ਦਾ ਸ਼ਿਕਾਰ ਹੋਣਾ ਪਿਆ ਤੇ ਬਾਦਸ਼ਾਹ ਨੇ ਗੁੱਸੇ ਵਿੱਚ ਆ ਕੇ ਮਿਰਜ਼ਾ ਜੈ ਸਿੰਘ ਨੂੰ ਜੋਖਮ ਭਰੀ ਅਸਾਮ ਦੀ ਮੁਹਿੰਮ ਤੇ ਭੇਜ ਦਿੱਤਾ। ਸ਼ਾਇਦ ਜੈ ਸਿੰਘ ਦੀ ਮੌਤ ਉੱਥੇ ਹੀ ਹੋ ਜਾਂਦੀ ਜੇ ਗੁਰੂ ਤੇਗ ਬਹਾਦਰ ਜੀ ਮਹਾਰਾਜ ਆਹੋਮੀ ਕਬੀਲੇ ਦੇ ਰਾਜਾ ਚੱਕਰਤਵਜ
ਤੇ ਮਿਰਜ਼ਾ ਜੈ ਸਿੰਘ ਦੀ ਸੁਲ੍ਹਾ ਨਾ ਕਰਾਉਂਦੇ। ਗੁਰੂ ਜੀ ਦੀ ਕਿਰਪਾ ਸਦਕਾ, ਬਖਸ਼ਿਸ਼ ਸਦਕਾ ਰਾਜਾ ਮਿਰਜ਼ਾ ਜੈ ਸਿੰਘ ਦੀ ਜਾਨ ਬਚ ਗਈ ਸੀ। ਇੱਕ ਗੱਲ ਹੋਰ ਚੇਤੇ ਰੱਖਣ ਵਾਲੀ ਕਿ ਸ਼ਿਵਾਜੀ ਮਰਾਠਾ ਦਾ ਪਿਤਾ ਸ਼ਾਹ ਜੀ ਭੌਂਸਲੇ ਮੁਗਲਾਂ ਵੱਲੋਂ ਕਰਨਾਟਕ ਦੀ ਉਸ ਮੁਹਿੰਮ ਦਾ ਕਮਾਂਡਰ ਇਨ ਚੀਫ ਬਣਿਆ, ਜਿਸ ਵਿੱਚ ਮੁਗਲਾਂ ਦੀ ਫੌਜ ਨੇ ਸ਼ਾਹ ਜੀ ਭੌਂਸਲੇ ਦੀ ਸ਼ਾਹੀ ਫੌਜ, ਸਾਂਝੀ ਫੌਜ ਨੇ ਹਿੰਦੂ ਧਰਮ ਨੂੰ ਬੜੀ ਬੇਰਹਿਮੀ ਨਾਲ ਉਜਾੜਿਆ। ਹਿੰਦੂ ਮੰਦਿਰ ਢਾਏ ਗਏ, ਪੂਜਨੀਕ ਦੇਵੀ ਦੇਵਤਿਆਂ ਦੇ ਬੁੱਤ ਤੋੜੇ ਗਏ, ਹਿੰਦੁਸਤਾਨੀ ਔਰਤਾਂ ਦੀ ਬੇਇੱਜ਼ਤੀ ਕੀਤੀ, ਸਦੀਆਂ ਤੋਂ ਇਕੱਠੀ ਕੀਤੀ ਹੋਈ ਬੇਸ਼ੁਮਾਰ ਦੌਲਤ ਲੁੱਟੀ ਅਤੇ ਹਿੰਦੂ ਸੰਸਕ੍ਰਿਤੀ ਨੂੰ ਤਹਿਸ਼ ਨਹਿਸ਼ ਕੀਤਾ ਗਿਆ। ਜਦਕਿ ਇਹਨਾਂ ਫੌਜਾਂ ਦਾ ਕਮਾਂਡਰ ਇਨ ਚੀਫ ਸ਼ਾਹ ਜੀ ਭੌਂਸਲੇ ਸ਼ਿਵਾਜੀ ਮਰਾਠਾ ਦੇ ਪਿਤਾ ਸਨ। ਇਸਦੇ ਮੁਕਾਬਲੇ ਤੇ ਧੰਨ ਗੁਰੂ ਗੋਬਿੰਦ ਸਿੰਘ ਜੀ ਨੇ 9 ਸਾਲ ਦੀ ਉਮਰ ਵਿੱਚ ਕਸ਼ਮੀਰੀ ਪੰਡਤਾਂ ਦੀ ਪੁਕਾਰ ਸੁਣ ਕੇ ਆਪਣੇ ਪਿਤਾ ਗੁਰੂ ਤੇਗ ਬਹਾਦਰ ਜੀ ਨੂੰ ਦਿੱਲੀ ਦੇ ਚਾਂਦਨੀ ਚੌਕ ਵਿੱਚ ਭੇਜਿਆ ਤੇ ਗੁਰੂ ਜੀ ਨੇ ਜਾ ਕੇ ਸ਼ਹਾਦਤ ਦੇ ਕੇ ਹਿੰਦੂ ਧਰਮ ਦੀ ਰੱਖਿਆ ਕੀਤੀ ਸੀ। ਕਿ ਸ਼ਿਵਾਜੀ ਮਰਾਠਾ ਦੀ ਬਰਾਬਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨਾਲ ਕੀਤੀ ਜਾ ਸਕਦੀ ਹੈ? ਜੀ ਨਹੀਂ। ਦਰਅਸਲ ਸ਼ਿਵਾਜੀ ਮਰਾਠਾ ਦਲਿਤ ਭਾਈਚਾਰੇ ਨਾਲ ਸੰਬੰਧਿਤ ਹੋਣ ਕਰਕੇ ਬ੍ਰਾਹਮਣੀ ਕਾਨੂੰਨ ਦੇ ਮੁਤਾਬਕ ਰਾਜਾ ਨਹੀਂ ਬਣ ਸਕਦਾ ਸੀ। ਜਦੋਂ ਬ੍ਰਾਹਮਣਾਂ ਨੇ ਸ਼ਿਵਾਜੀ ਨੂੰ ਰਾਜ ਤਿਲਕ ਦੇਣ ਤੋਂ ਨਾ ਕਰ ਦਿੱਤੀ ਤਾਂ ਸ਼ਿਵਾਜੀ ਨੇ ਲੱਖਾਂ ਰੁਪਏ ਵਢੀ ਦੇ ਕੇ ਬ੍ਰਾਹਮਣਾਂ ਨੂੰ ਮਨਾਇਆ ਤੇ ਬ੍ਰਾਹਮਣ ਸ਼ਰਤਾਂ ਸਹਿਤ ਸ਼ਿਵਾਜੀ ਨੂੰ ਤਿਲਕ ਦੇਣ ਲਈ ਰਜ਼ਾਮੰਦ ਹੋਏ। ਕਿਉਂਕਿ ਸ਼ਰਤਾਂ ਜਿਹੜੀਆਂ ਰੱਖੀਆਂ ਗਈਆਂ ਉਹ ਇਹ ਸਨ ਕਿ ਦਿਨ ਸਮੇਂ ਸ਼ੂਦਰ ਪੂਨੇ ਵਿੱਚ ਦਾਖਲ ਨਹੀਂ ਹੋ ਸਕਦਾ ਤੇ ਰਾਤ ਨੂੰ ਪੂਨੇ ਵਿੱਚ ਦਾਖਲ ਹੋਣ ਸਮੇਂ ਸ਼ੂਦਰ ਦੇ ਗਲੇ ਵਿੱਚ ਇੱਕ ਵੱਡਾ ਟੱਲ ਤੇ ਪਿੱਛੇ ਇੱਕ ਝਾਪਾ ਬੂਟੇ ਦੀ ਟਾਹਣੀ ਬੰਨੀ ਹੋਣੀ ਚਾਹੀਦੀ ਹੈ ਤਾਂ ਕਿ ਉਸਦੀਆਂ ਪੈਰਾਂ ਦੇ ਨਿਸ਼ਾਨ ਵੀ ਮਿਟਦੇ ਜਾਣ। ਵੱਡੀ ਜਾਤ ਵਾਲਾ ਸ਼ੂਦਰ ਦੇ ਨਾਲ ਲੱਗ ਕੇ ਕਿਤੇ ਭਿੱਟ ਨਾ ਜਾਵੇ। ਵੱਡੀ ਜਾਤ ਵਾਲੇ ਦੇ ਹੱਥ ਵਿੱਚ ਲਾਲ ਮੌਲੀ ਤੇ ਸ਼ੂਦਰ ਦੇ ਹੱਥ ਵਿੱਚ ਨੀਚ ਹੋਣ ਦੀ ਨਿਸ਼ਾਨੀ ਵਜੋਂ ਕਾਲਾ ਧਾਗਾ ਬੰਨ੍ਹਿਆ ਹੋਣਾ ਚਾਹੀਦਾ ਹੈ। ਦਲਿਤ ਭਾਈਚਾਰੇ ਨਾਲ ਸੰਬੰਧਿਤ ਹੋਣ ਕਾਰਨ ਸ਼ਿਵਾਜੀ ਨੂੰ ਤਖਤ ਤੇ ਬਿਠਾਉਣ ਵੇਲੇ ਬ੍ਰਾਹਮਣ ਰਾਜ ਤਿਲਕ ਹੱਥ ਦੇ ਅੰਗੂਠੇ ਨਾਲ ਨਹੀਂ ਸਗੋਂ ਖੱਬੇ ਪੈਰ ਦੇ ਅੰਗੂਠੇ ਨਾਲ ਲਾਵੇਗਾ। ਇਸ ਦੇ ਮੁਕਾਬਲੇ ਤੇ ਸ਼ੂਦਰਾਂ, ਗਰੀਬਾਂ, ਨਿਮਾਣਿਆਂ, ਨਿਤਾਣਿਆਂ, ਕਮੀਨਾ ਦੀ ਭਲਾਈ ਖਾਤਰ ਧੰਨ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਨੇ ਆਪਣਾ ਸਾਰਾ ਸਰਬੰਸ ਕੁਰਬਾਨ ਕਰ ਦਿੱਤਾ। ਇਤਿਹਾਸ ਇਸ ਗੱਲ ਦੀ ਗਵਾਹੀ ਭਰਦਾ ਹੈ ਕਿ ਸਤ ਸਨਾਤ ਦਰਬਾਰ ਜਾਤ ਜਾਣੇ ਨਾ ਹੀ ਰਾਜਨੀਤੀ ਕੀ ਬਾਤ, ਜੱਟ ਬੂਟ ਕਹਿ ਜਗਮਾਹੀ, ਬਾਣੀਏ ਕਲਾਲ ਕਰਾੜ ਸਦਾਈ, ਲੋਹਾਰ ਤਰਕਾਨ ਹੋਤ ਕਿਉ ਜਾਤ ਕਮੀਨੀ, ਸ਼ੀਪੇ ਕਲਾਲ ਨੀਚਨ पे कृपा कीनी, गुजर गवार अहीर कमजात, कबोए सूदन कोई न पूछे बात, जीवर नाई रोड़े कुम्यार, सैनी सुनियारे चूड़े चमियार, पाटो ब्राह्मण जो होत मंगवार, वह रूपिये लुवाणे कुमार, इन गरीब सिखन को देऊं पातशाही, ये याद करे हमारी कुरियाई। धन गुरु गोबिंद सिंह जी महाराज ने अपना सारा सरवंश ਇਹਨਾਂ ਗਰੀਬਾਂ, ਨਿਮਾਣਿਆਂ, ਨਿਤਾਣਿਆਂ ਦੇ ਖਿਲਾਫ ਅੱਗੇ ਸ਼ਿਵਾਜੀ ਮਰਾਠਾ ਨੇ ਇਹਨਾਂ ਲੋਕਾਂ ਨੂੰ ਇਹਨਾਂ ਤੇ ਤਸ਼ੱਦਦ ਕੀਤਾ ਔਰ ਇਹਨਾਂ ਗਰੀਬ ਲੋਕਾਂ ਤੇ ਕਈ ਕਿਸਮ ਦੀਆਂ ਪਾਬੰਦੀਆਂ ਲਾਈਆਂ। ਤਾਂ ਹੀ ਤਾਂ ਭਾਈ ਨੰਦ ਲਾਲ ਜੀ ਨੇ ਆਖਿਆ ਸੀ, ਕਾਦਰੇ ਹਰ ਕਾਰ ਗੁਰੂ ਗੋਬਿੰਦ ਸਿੰਘ, ਬੇਕਸਾਂ ਰਾਹ ਯਾਰ ਗੁਰੂ ਗੋਬਿੰਦ ਸਿੰਘ। ਭਾਵ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਹਰ ਕੰਮ ਕਰਨ ਦੇ ਸਮਰੱਥ ਹਨ ਤੇ ਗੁਰੂ ਗੋਬਿੰਦ ਸਿੰਘ ਜੀ ਗਰੀਬਾਂ, ਮਜ਼ਲੂਮਾਂ, ਨਿਮਾਣਿਆਂ ਦੇ ਯਾਰ ਹਨ। ਸ਼ਿਵਾਜੀ ਮਰਾਠਾ ਵੱਲੋਂ ਇਤਿਹਾਸ ਦੇ ਵਿੱਚ ਕੁਝ ਚਿੱਠੀਆਂ ਲਿਖੀਆਂ ਹੋਈਆਂ ਮਿਲਦੀਆਂ ਨੇ। ਸਿੱਖ ਇਨਕਲਾਬ ਦੇ ਪੰਨਾ 246 ਅਨੁਸਾਰ ਜੈ ਸਿੰਘ ਮਰਾਠੇ ਨੇ ਔਰੰਗਜ਼ੇਬ ਨੂੰ ਰਿਪੋਰਟ ਭੇਜੀ ਸੀ ਕਿ ਸ਼ਿਵਾਜੀ ਮਰਾਠਾ ਨੇ ਮੈਨੂੰ ਇੱਕ ਖੱਤ ਹਿੰਦੀ ਵਿੱਚ ਭੇਜਿਆ ਹੈ ਜਿਸ ਵਿੱਚ ਉਸਨੇ ਕਿਹਾ ਹੈ ਕਿ ਉਹ ਸ਼ਾਹੀ ਘਰਾਣੇ ਦਾ ਕਾਰਾਮਦ ਨੌਕਰ ਹੈ ਤੇ ਬੀਜਾਪੁਰ ਨੂੰ ਜਿੱਤਣ ਵਿੱਚ ਤਤਪਰ ਮਦਦ ਕਰੇਗਾ। ਦਿੱਲੀ ਤੋਂ ਬਚ ਕੇ ਨਿਕਲਣ ਤੋਂ ਬਾਅਦ ਵੀ ਸ਼ਿਵਾਜੀ ਨੇ ਜੈ ਸਿੰਘ ਮਰਾਠੇ ਨੂੰ ਦੂਜਾ ਖੱਤ ਲਿਖਿਆ ਸੀ ਕਿ ਬਾਦਸ਼ਾਹ ਨੇ ਮੈਨੂੰ ਦੁਰਕਾਰ ਦਿੱਤਾ ਹੈ, ਨਹੀਂ ਤਾਂ ਮੈਂ ਆਪਣੇ ਸਾਧ ਨਾਲ ਕੰਧਾਰ ਜਿੱਤ ਕੇ ਬਾਦਸ਼ਾਹ ਨੂੰ ਦੇ ਦੇਣਾ ਸੀ। ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੀ ਜਦੋਂ ਤੁਲਨਾ ਕਰਦੇ ਆ ਇਤਿਹਾਸ ਦੀ ਤਾਂ ਧੰਨ ਗੁਰੂ ਗੋਬਿੰਦ ਸਿੰਘ ਜੀ ਨੇ ਭਗੇ ਹੋਏ ਮੈਦਾਨੇ ਜੰਗ ਦੇ ਵਿੱਚੋਂ ਇੱਕ ਨਹੀਂ, ਦੋ ਨਹੀਂ, ਬਲਕਿ 8 ਚਿੱਠੀਆਂ ਲਿਖੀਆਂ। ਉਹ 8 ਦੀਆਂ 8 ਚਿੱਠੀਆਂ ਲਲਕਾਰ ਭਰੀਆਂ ਸਨ। ਕਿਤੇ ਵੀ ਸ਼ਿਵਾਜੀ ਮਰਾਠਾ ਵਾਂਗ ਕੋਈ ਗੁਲਾਮੀ ਜਾਂ ਕਿਸੇ ਲਾਲਚ ਕਰਕੇ ਉਹਨਾਂ ਨੇ ਇਸ ਗੱਲ ਨੂੰ ਪ੍ਰਵਾਨ ਨਹੀਂ ਕੀਤਾ ਕਿ ਉਹ ਈਨ ਮੰਨ ਲੈਣ ਜ਼ਾਲਮ ਹਕੂਮਤ ਦੀ। ਚਮਕੌਰ ਦੀ ਗੜੀ ਵਿੱਚੋਂ ਸਤਿਗੁਰੂ ਜੀ ਨੇ 4 ਚਿੱਠੀਆਂ ਜਿਹੜੀਆਂ ਜਰਨੈਲਾਂ ਨੂੰ ਲਿਖੀਆਂ। ਪਹਿਲਾ ਤੀਰ, ਕਿਉਂਕਿ ਤੀਰ ਨਾਲ ਬੰਨ ਕੇ ਚਿੱਠੀ ਭੇਜ ਕੇ ਮਹਿਮੂਦ ਅਲੀ ਨੂੰ, ਜੋ ਕਿ ਕੰਧ ਦੀ ਓਟ ਵਿੱਚ ਜਾਨ ਬਚਾ ਕੇ ਭੱਜਿਆ ਸੀ, ਉਸ ਦੀ ਪੇਟੀ ਵਿੱਚ ਮਾਰਿਆ, ਜਿਸ ਡਰ ਕੇ ਭੱਜਣ ਕਾਰਨ ਸਤਿਗੁਰੂ ਜੀ ਨੇ ਜਫਰਨਾਮੇ ਵਿੱਚ ਉਸਨੂੰ ਮਰਦੂਦ ਭਾਵ ਨਾਮਰਦ
महमूद अली नूं मरदूद अली लिखिया है अते कहा है कि कसम खा के मुकर जाण वाला दीन दुनी तो भज जाना, कसम खा के मुकर जाना ते दीन दुनी तो भज जाना, ये नरकां दा वासी बनदा, तैनूं शर्म आनी चाहिदी है। दूजा तीज वजीर खान दी घोड़े दी काठे विच मारिया। सच्चे पातशाह नूं भी लिखिया कसम खा के बेईमान होने वाला दोजख दी अग विच सड़दा है। तीजा तीर लाहौर दे जरनैल जबरदस्त खान दी पग विच मारिया। इस चिट्ठी विच भी लिखिया सी कि कसम खा के बेईमान होने वाला दोजख दी अग विच सड़ेगा। चौथा तीर बिलासपुर दे राजा अजमेर चंद वल भेजिया। इस चिट्ठी विच भी लिखिया सी तैनूं लोक परलोक विच ना आराम ते ना ढोई मिलेगी, ते साडा राखा श्री अकाल पुरख वाहिगुरू है। इत्थों तक सैयद खान पीर बुद्धू शाह दा साला जो गुरु गोबिंद सिंह जी का सीस लाने के लिए आया सी, नूरपुर बेदी गुरुद्वारा बाणगढ़ साहिब विखे बैठे हुए ताश खेडदे नूं सच्चे पातशाह ने दो चिट्ठियां तीर नाल बन के भेजियां। एक विच ललकारा मारिया सी ताश खेडण लई आया है कि गुरु गोबिंद सिंह का सीस लाने के लिए आ मेरे सामने दो हथ कर, ते दूजी चिट्ठी जदों ने आख्या कि गुरु तां करामाती है, सतगुरु ने दूजी चिट्ठी भेजी करामात नहीं, एक करतब है, जे देखना है दो हथ तां आ अपनी फौजां पिछे कर दे। ते उस वेले ਇਹ ਸੈਦ ਖਾਨ ਦੇ ਮਨ ਚਾਹੇ ਗੁਰੂ ਗੋਬਿੰਦ ਸਿੰਘ ਜੀ ਨਾਲ ਮੈਂ ਕੱਲਾ ਲੜਾਂਗਾ। ਸਤਿਗੁਰੂ ਨੀਲੇ ਨੇ ਸ਼ਾਹ ਸਵਾਰ ਘੋੜੇ ਤੇ ਸਵਾਰ ਹੋ ਕੇ ਗਏ ਨੇ। ਜਦੋਂ ਸਾਹਮਣੇ ਉਹਨੇ ਦਰਸ਼ਨ ਕੀਤੇ ਸਤਿਗੁਰੂ ਨੇ ਲਲਕਾਰਾ ਮਾਰਿਆ, ਸੈਦ ਖਾਨ ਕਰ ਲੈ ਵਾਰ। ਸੈਦ ਖਾਨ ਤੇ ਕਬੀਰ ਸਤਿਗੁਰੂ ਸੂਰਮੇ ਵਾਇਆ ਬਾਂਜੋ ਏਕ ਲੱਗਤੀ ਪੁਆਇੰਟ ਗਿਰ ਪਰਿਆ ਪਰਾ ਕਰੇ ਜੇ ਸ਼ੇਖ। ਉਹ ਕਹਿ ਉੱਠਿਆ ਖੁਦਾ ਆਇਦ ਮੈਂ ਆਇਦ ਖੁਦਾ ਬੰਦਾ हकीकत दर मिजाज आयत के मुर्दे रा खुनाद जिंदा, मुर्दे रा खुनाद जिंदा। छोटे साहिबजादे ਵੱਡੇ ਸਾਹਿਬਜ਼ਾਦਿਆਂ ਤੋਂ ਬਾਅਦ ਗੁਰੂ ਗੋਬਿੰਦ ਸਿੰਘ ਜੀ ਨੇ ਦੋ ਚਿੱਠੀਆਂ ਔਰੰਗਜ਼ੇਬ ਨੂੰ, ਇੱਕ ਫਤਿਹਨਾਮਾ ਜਿਹਦੇ 23.5 ਸ਼ੇਰ ਮਿਲਦੇ ਨੇ, ਇੱਕ ਜਫਰਨਾਮਾ ਜਿਹਦੇ 112 ਸ਼ੇਰ ਹਨ। ਉਸ ਦੇ ਸਤਿਗੁਰੂ ਜੀ ਨੇ ਲਲਕਾਰਾ ਮਾਰਿਆ ਸੀ ਔਰੰਗਜ਼ੇਬ ਤੂੰ ਚਾਹੁੰਦਾ ਹੈ ਕਿ ਮੈਂ ਤੇਰੀ ਅਧੀਨਗੀ ਮੰਨ ਲਵਾਂ, पर याद रख तेरे घोड़ियां की सुमा थले मैं अंगियार बिछा देंगा ते पंजाब विच तैनूं पानी का घुट पीना भी नसीब नहीं होगा। औरंगजेब जे तैनूं लड़ाई का शौक है तां आप लड़न लई यार मैं कल्ला आवांगा ते तूं दो घोड़सवारां दे नाल आई ते फिर देख दो हथ कि किवें युद्ध हुंदा है, गरीब जनता नूं ना मरवा। इस तरह दी चिट्ठियां सच्चे पातशाह ने औरंगजेब ਅਤੇ ਦੂਜੇ ਨੂੰ ਲਿਖੀਆਂ। औरंगजेब ਨੂੰ ਤੇ ਦੂਜੇ ਜਰਨੈਲਾਂ ਨੂੰ ਲਿਖ ਕੇ ਸਾਬਤ ਕਰ ਦਿੱਤਾ ਸੀ कि किसी भी हालत की अधीनगी मनने लई तैयार नहीं, जबकि शिवाजी मराठा महाराणा प्रताप गुरु गोबिंद सिंह जी महाराज की बराबरी कभी भी नहीं कर सकते। इसे करके भाई साहब भाई नंद लाल जी ने आख्या सी दावरे आफाक गुरु गोबिंद सिंह गर्दो आलम ताज गुरु गोबिंद सिंह। आज धन गुरु गोबिंद सिंह जी महाराज के पावन प्रकाश के वास्ते मैं समूह सिख संसार के बुद्धिजीवियों को बेनती करांगा कि जिस तरह साडा पावन इतिहास बिगाड़िया जा रहा है, कुचलिया जा रहा, रंगत नूं जिहड़ी है दूजी दित्ती जा रही है, साडा सारियां दा फर्ज बनदा है कि अपने लासानी इतिहास नूं अपने लासानी विरसे नूं संसार दे लोगां तक पहुंचाउण दे लई ਅਸੀਂ जदोजहद करिए। सतगुरु सच्चे पातशाह धन गुरु गोबिंद सिंह जी ने सानू इन्ना माण बख्शिया सी कि अपना सरबंध साडी खातर वार दिता। ਅਸੀਂ ਗੁਰਦੁਆਰਿਆਂ ਦੀਆਂ ਚੌਧਰਾਂ ਕਰਕੇ ਹੀ ਗੁਰਦੁਆਰਿਆਂ ਨੂੰ ਜੰਦਰੇ ਨਾ ਲਵਾਈ ਜਾਈਏ। ਇੱਥੇ ਵੀ ਸੰਸਾਰ ਦੇ ਵਿੱਚ ਸਿੱਖ ਬੈਠੇ ਹੋਏ ਹਨ, ਉਹਨਾਂ ਨੂੰ ਮੇਰੀ ਦੋਵੇਂ ਹੱਥ ਜੋੜ ਕੇ ਬੇਨਤੀ ਹੈ ਕਿ ਆਪਣੀਆਂ ਚੌਧਰਾਂ ਆਪਣੀਆਂ ਜਗੀਰਦਾਰੀਆਂ ਨੂੰ ਛੱਡੋ ਔਰ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਦੀਆਂ ਕੀਤੀਆਂ ਹੋਈਆਂ ਕੁਰਬਾਨੀਆਂ ਨੂੰ ਯਾਦ ਕਰਕੇ ਆਪਣੇ ਮਹਾਨ ਵਿਰਸੇ ਨੂੰ ਆਪਣੀ ਆਉਣ ਵਾਲੀ ਪਨੀਰੀ ਤੇ ਸੰਸਾਰ ਦੇ ਕੋਨੇ-ਕੋਨੇ ਤੱਕ ਪਹੁੰਚਾ ਸਕੀਏ ਤਾਂ ਕਿ ਸਾਡੇ ਮੱਥੇ ਤੇ ਕਿਤੇ ਅਕਿਰਤ ਘਣਤਾ ਦਾ ਦਾਗ ਨਾ ਲੱਗ ਜਾਵੇ। ਸਤਿਗੁਰੂ ਕਿਰਪਾ ਕਰਨ ਸਾਰੀ ਕੌਮ ਦੇ ਵਿੱਚ ਅਸੀਂ ਰੂਹ ਦਾ ਹਰ ਜਿਸਮ ਗੁਰੂ ਗੋਬਿੰਦ ਸਿੰਘ ਨੂਰ ਦਾ ਹਰ ਚਸ਼ਮ ਗੋਬਿੰਦ ਸਿੰਘ ਸਤਿਗੁਰੂ ਨੇ ਤਾਂ ਹੁਕਮ ਕੀਤਾ ਸੀ ਹਰ ਸਰੀਰ ਹਿੰਦੂ ਦਾ, ਸਿੱਖ ਦਾ, ਈਸਾਈ ਦਾ ਉਹ ਜ਼ਰੂਰ ਗੁਰੂ ਗੋਬਿੰਦ ਸਿੰਘ ਦੀ ਹੈ, ਨੂਰ ਅੱਖ ਦਾ ਗੁਰੂ ਗੋਬਿੰਦ ਸਿੰਘ ਦਾ ਹੈ। ਪਰ ਅਸੀਂ ਤਾਂ ਆਪਣੇ ਸਿੱਖ ਭਾਈਆਂ ਚੋਂ ਹੀ ਆਪਣੀਆਂ ਚੌਧਰਾਂ ਆਪਣੇ ਲਾਲਚ ਆਪਣੇ ਲੋਭੀ ਸੁਭਾਅ ਕਰਕੇ ਗੁਰੂ ਗੋਬਿੰਦ ਸਿੰਘ ਜੀ ਦੇ ਦਰਸ਼ਨ ਨਹੀਂ ਕਰ ਰਹੇ। ਆਓ ਇੱਕ ਪਿਤਾ ਇੱਕ ਸਕੇ ਹਮ ਬਾਰਕ ਤੂੰ ਮੇਰਾ ਗੁਰਹਾਈ ਦੇ ਮੁਤਾਬਕ ਅਸੀਂ ਇੱਕ ਪਿਤਾ ਗੁਰੂ ਗੋਬਿੰਦ ਸਿੰਘ ਜੀ ਦੇ ਪੁੱਤਰ ਹਾਂ, ਇੱਕ ਮਾਤਾ ਮਾਤਾ ਸਾਹਿਬ ਕੌਰ ਵਾਸੀ ਆਨੰਦਪੁਰ ਦੇ ਜਨਮ ਕੇਸਗੜ੍ਹ ਦਾ। ਇਸ ਭਾਵਨਾ ਨੂੰ ਮੁੱਖ ਰੱਖ ਕੇ ਗੁਰੂ ਗੋਬਿੰਦ ਸਿੰਘ ਜੀ ਦੀ ਬਖਸ਼ਿਸ਼ਾਂ ਦੇ ਪਾਤਰ ਬਣੀਏ। ਆਸ ਹੈ ਹੋਈਆਂ ਭੁੱਲਾਂ ਗਲਤੀਆਂ ਲਈ ਮੈਨੂੰ ਮਾਫ ਕਰੋਗੇ, ਪਰ ਜੋ ਇਹ ਸੰਦੇਸ਼ਾ ਆਨੰਦਪੁਰ ਦਾ ਹੈ ਹੋਏ ਪੱਤਰ ਮਿਲੋ ਮੇਰੇ ਭਾਈ ਤੁਰਦਾ ਦੂਰ ਕਰੋ ਲਿਵਲਾਏ ਹਰ ਨਾਮੇ ਕੇ ਹੋਵੋ ਜੋੜੀ ਗੁਰਮੁਖ ਵੈਸੋ ਸਖਾ ਵਿਛਾਏ। ਇਸ ਦੇ ਮੁਤਾਬਕ ਜੀਵਨ ਢਾਲੀਏ, ਇਹ ਗੁਰਪੁਰਬ ਮਨਾਏ ਹੋਏ ਸਾਡੇ ਸਫਲ ਹੋ ਜਾਣਗੇ। ਜੀ ਬਿਲਕੁਲ ਬਿਲਕੁਲ ਵੀਰ ਜੀ, ਤੁਹਾਡਾ ਬਹੁਤ ਬਹੁਤ ਧੰਨਵਾਦ ਕਿ ਤੁਸੀਂ ਗੁਰੂ ਸਾਹਿਬ ਜੀ ਦੇ ਜੀਵਨ ਬਾਰੇ ਸਾਨੂੰ ਪੂਰੀ ਜਾਣਕਾਰੀ ਦਿੱਤੀ। ਹੁਣ ਸਾਡਾ ਵਕਤ ਹੋ ਗਿਆ ਤੁਹਾਡੇ ਕੋਲ ਇਜਾਜ਼ਤ ਲੈਣ ਦਾ ਕਿਉਂਕਿ ਸਾਡਾ ਵਕਤ ਹੋ ਗਿਆ ਬ੍ਰੇਕ ਦਾ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।
व्यूअर्स, वक्त हो गया एक छोटे से ब्रेक का. Keep watching News TV 84. We'll be right back after a short